हाँ जी सत श्री अकाल इंडोज टीवी च तुहाडा एक बारी फिर स्वागत है। असी जिहड़ा हैगा वो सच्चा सौदा मौजूद हाँ। जिन्ने भी सिख यात्री ने वो इत्थे आ रहे ने, मत्था टेक रहे ने, पाकिस्तान आके बहुत ज़्यादा एक्साइटेड ने। तुसीं इंटरव्यूज़ भी देख रहे हो किस तरह अपनी फीलिंग्स दसदे होए इमोशनल हो रहे ने, किस तरह आपदीदा हो रहे ने। साडे नाल होर भी यात्री मौजूद ने, असीं उन्हां नाल भी गलबात करदे हां ते उन्हां दे विचार जिहड़े हैगे तुहाडे नाल सांझे करदे हैगे आ। हाँ जी सत श्री अकाल। सत श्री अकाल जी। की हाल चाल है? बहुत वधिया फर्स्ट क्लास चढ़दी कला जी। की नाम है तुहाडा? मेरा नाम कृपाल सिंह है जी। कृपाल सिंह साहब मैनूं ये दसो कि पाकिस्तान कितनी वारी आए हो? मैं पहली बार आया जी। हाए जो पहली बारी जिहदा कहंदा ना आया वां ਉਹਨੂੰ ਸਭ ਤੋਂ ਪਹਿਲਾ ਸਵਾਲ ਹੀ ਪੁੱਛੀਦਾ ਕਿ ਕਿਵੇਂ ਦਾ ਲੱਗਾ। हाँ जी देखो ਜਦੋਂ ਅਸੀਂ ਬਾਗਾ ਬਾਰਡਰ ਕ੍ਰਾਸ ਕੀਤਾ ਹੈ ਉਦੋਂ ਤਾਂ ਬਹੁਤਾ ਅੱਛਾ ਨਹੀਂ ਲੱਗਿਆ ਸਾਨੂੰ। ਇੰਡੀਆ ਸਾਈਡ ਔਰ ਪਾਕਿਸਤਾਨ ਦੋਨਾਂ ਸਾਈਡ ਤੇ ਬਹੁਤ ਜ਼ਿਆਦਾ ਟਾਈਮ ਉਹਨਾਂ ਨੇ ਲਾਇਆ ਇਮੀਗ੍ਰੇਸ਼ਨ ਵਾਸਤੇ। ਠੀਕ ਹੈ। ਉਸ ਤੋਂ ਬਾਅਦ ਅਸੀਂ ਉੱਥੇ ਤਕਰੀਬਨ ਮਤਲਬ ਜਿਹੜੀ ਹੈਗੀ 8 ਘੰਟੇ ਬੱਸਾਂ ਉਡੀਕਦੇ ਰਹੇ। ਠੀਕ ਹੈ। ਕਿਉਂਕਿ 3000 ਸੰਗਤਾਂ ਨਹੀਂ ਸੀਗੀ ਪਰ ਉੱਥੇ ਬੱਸਾਂ ਲਾਈਆਂ ਸਾਰੇ ਸਿਰਫ 6 ਉਹਦੇ ਚ ਇੱਕ ਦੋ ਪਤਾ ਨਹੀਂ ਹੋਰ ਵੀ ਆਸੇ-ਪਾਸੇ ਭੇਜਤੀਆਂ 4 ਤੇ ਉਹ ਦੇਖੋ ਉਹ ਬੱਸਾਂ ਵੀ ਜਿਹੜੀਆਂ ਹੈਗੀਆਂ 24 ਸੀਟਰ ਸੀ। 24 ਸੀਟਰ ਬੱਸਾਂ ਕਿੰਨੇ ਚ ਚੜਾਉਣੀਆਂ। ਠੀਕ। ਸਾਰੀ ਰਾਤ ਸਾਡੀ ਪਹਿਲਾਂ ਸਵੇਰ ਦੇ ਮਤਲਬ ਇੱਕ ਰਾਤ ਉੱਥੇ ਕਰਾਵੇ। ਠੀਕ ਹੈ। दूसरी रात मतलब सारा सफर च होया ते सवेरे च तकरीबन 4-4:30 बजे तक इत्थे पहुंची है ते कदों असीं उठीए ते कदों है अज जे असीं सौने हैं तां भी साडा ते मज़ा नहीं आ रहा ते जे मतलब जिहड़े है कर रहे हैं ते फिर मतलब जिहड़ा हैगा भी रात भी सारी नींदरे ते अज भी इधर है। पर अज दा प्रबंध जिहड़ा वो बहुत अच्छा सी, बड़ा चंगा लगा। खास करके पाकिस्तानी वीरां नूं मिल के बहुत खुशी हुई, बहुत प्यार करते हैं। अच्छा इधरों तुहाडा पिंड केड़ा सी पाकिस्तान वालों? नहीं पाकिस्तान ते मेरी जिहड़ी है बर्थ उधर दा ही है। नहीं वडके ते इत्थे नहीं वड्डा साडा इत्थे कोई नहीं सी, सिर्फ मेरी मासी जी इत्थे रहंदे सीगे। केड़ी जगह ते याद? ਉਹ ਪਤਾ ਨਹੀਂ ਕਾਲ ਝਰਾਣੀ ਕਹਿੰਦੇ ਹੁੰਦੇ ਸੀ ਉਹਨਾਂ ਨੂੰ। ਅੱਛਾ ਹਾਂ ਹਾਂ ਜੀ। ਅੱਛਾ ਹੁਣ ਭੁੱਲ ਗਏ ਕਾਫੀ ਵੱਡੀ। ਹਾਂ ਠੀਕ ਹੈ। ਮੈਨੂੰ ਇਹ ਦੱਸੋ ਕਿ ਉਧਰੋਂ ਜਿਹੜਾ ਇਲਾਕਾ ਕਿਹੜਾ ਹੈ ਆਪਣਾ? ਹਾਂਜੀ ਉਧਰੋਂ ਜ਼ਿਲ੍ਹਾ ਬਠਿੰਡਾ ਜੀ। ਅੱਛਾ। ਤੇ ਵੈਸੇ ਮੇਰਾ ਪਿੰਡ ਜਿਹੜਾ ਗਿੱਲ ਖੁਰਦਾ ਜਿੱਥੋਂ ਦਾ ਮੈਂ ਜੰਮਪਲ ਪਰ ਸਰਵਿਸ ਦੇ ਕੇਸ 'ਚ ਆਪਣੇ ਡਿਸਟ੍ਰਿਕਟ ਹੈੱਡਕੁਆਟਰ ਤੇ ਆ ਗਿਆ। ਅੱਛਾ ਜਿਹੜੀ ਸਮੱਸਿਆ ਇਹ ਹੈਗੀਆਂ ਉਹ ਤੇ ਅਸੀਂ ਸੁਣੀਆਂ ਨੇ, ਜ਼ਿਆਦਾਤਰ ਕਾਮਨ ਇਹੀ ਹੈਗੀਆਂ ਨੇ ਕਿ ਜਦੋਂ ਆਉਂਦੇ ਆ ਉਦੋਂ ਬਿਠਾਉਣ ਤੇ ਉਤਾਰਨ ਤੇ ਇਹ ਮਸਲੇ ਆ ਰਹੇ ਨੇ। ਉਸ ਤੋਂ ਬਾਅਦ ਬਹੁਤ ਜ਼ਿਆਦਾ ਜਿਹੜਾ ਹੈਗਾ ਉਹ ਜਿਹੜੀ ਪ੍ਰੋਬਲਮ ਹੋ ਰਹੀ ਹੈਗੀ ਹੈ, ਵੀਜ਼ਾ ਰਿਜੈਕਟ ਹੋ ਜਾਂਦਾ। ਇਹ ਸਮੱਸਿਆ ਤੇ ਅਸੀਂ ਸੁਣ ਰਹੇ ਹਾਂ। ਲੇਕਿਨ ਮੈਨੂੰ ਇਹ ਦੱਸੋ ਤੁਸੀਂ ਕਿ ਗੁਰੂ ਦੇ ਦਰਸ਼ਨ, ਉਹਦੇ ਘਰ ਦੇ ਦਰਸ਼ਨ ਕਰਕੇ ਇਹ ਫੀਲਿੰਗ ਜਿਹੜੀ ਆ ਇਹਦੇ ਬਾਰੇ ਦੱਸੋ ਜਿਹੜੀਆਂ ਅਸੀਂ ਇਹ ਗੱਲਾਂ। ਇਹ ਤਾਂ ਹੈ ਹੀ ਹੈ। ਸਾਡੇ ਤਕਰੀਬਨ 77 ਇਅਰਸ ਦੀ ਉਮਰ ਹੋ ਗਈ ਹੈ, 77 ਸਾਲ। ਤੇ 77 ਸਾਲ 'ਚ ਸਾਡੇ ਸੀ ਵੀ ਕਦੋਂ ਅਸੀਂ ਕਰੀਏ ਦਰਸ਼ਨ ਕਰੀਏ ਗੁਰੂ ਸਾਹਿਬ ਦੇ। ਤੇ ਸਾਨੂੰ ਬੜੀ ਖੁਸ਼ੀ ਹੋਈ ਇੱਥੇ ਆਉਣ ਦੀ। ਕਦੋਂ ਦੇ ਮਨ 'ਚ ਰੱਖਿਆ ਸੀ ਇਹ ਗੱਲ ਕਿ ਮੈਂ ਪਾਕਿਸਤਾਨ ਜਾਵਾਂ? ਮਨ 'ਚ ਕਾਫੀ ਦੇਰ ਦਾ ਸੀ। ਪਹਿਲੇ ਤੇ ਮੈਂ ਪਾਸਪੋਰਟ ਹੀ ਨਹੀਂ ਸੀ ਬਣਾਇਆ। ਫਿਰ ਮੈਨੂੰ ਜੇ ਪਾਸਪੋਰਟ ਬਣਾਇਆ ਤਾਂ ਉਹ ਕੋਰੋਨਾ ਕਾਲ ਕਰਕੇ ਉਹ ਤਕਰੀਬਨ ਫਿਰ ਮੁਸ਼ਕਲਾਂ ਪੈਦਾ ਹੋ ਗਈਆਂ ਤੇ ਐਤਕੀ ਚਲੋ ਸਬੱਬ ਬਣਿਆ ਤੇ ਅਸੀਂ ਆਏ ਆ। 10 ਸਾਥੀ ਸਾਡੇ ਨਾਲ ਹੋਰ ਹੈ, 11 ਸਾਥੀਆਂ ਦਾ ਸਾਡਾ। ਘਰੋਂ ਕੌਣ ਫੈਮਿਲੀ 'ਚ ਕੌਣ ਹੈ? ਫੈਮਿਲੀ ਤੋਂ ਮੇਰੀ ਜਿਹੜੀ ਨੂਰ ਰਾਣੀ ਜੀ ਹੈ, ਡਾਕਟਰ ਇਨ-ਲਾ ਤੇ ਮੇਰੀ ਬੇਟੀ ਨੇ ਔਰ ਜਵਾਈ ਜੀ ਨੇ ਆਉਣਾ ਸੀਗਾ ਤੇ ਪਰ ਉਹਨਾਂ ਦੇ ਵੀਜ਼ੇ ਰਿਜੈਕਟ ਹੋ ਗਏ। ਹਾਂ ਇੱਕ ਇਹ ਵੀ ਵੈਸੇ ਸਾਡਾ ਥੋੜਾ ਹੈਗਾ ਵੀ ਬਿਲਕੁਲ ਸਾਨੂੰ ਇੱਕ ਦਿਨ ਪਹਿਲਾਂ ਪਤਾ ਲੱਗਦਾ ਉਹ ਬੰਦੇ ਦਾ ਅਚਾਨਕ ਖਾਬ ਟੁੱਟ ਜਾਂਦਾ। ਉਹਨੇ ਸੋਚਿਆ ਹੁੰਦਾ ਯਾਰ ਮੈਂ ਜਾਣਾ ਵਾਂ, ਜੋ ਹੁੰਦੀ ਹੈ ਅਖੀਰਲੇ ਦਿਨ ਕਹਿੰਦੇ ਤੁਹਾਡਾ ਰਿਜੈਕਟ ਹੋ ਗਿਆ। ਉਹ ਬੜਾ ਮੁਸ਼ਕਲ ਹੈ। ਉਹ ਸਾਨੂੰ ਉਹੀ ਹਫਤਾ ਅਸੀਂ ਇਸ ਤਰ੍ਹਾਂ ਫੀਲ ਕਰਾਂਗੇ ਜਿਸ ਤਰ੍ਹਾਂ ਸਾਡਾ ਅਸੀਂ ਮੱਕਾ ਮਦੀਨਾ ਪਲਾਨ ਕੀਤਾ ਹੋਵੇ ਜਾਣ ਦਾ। ਠੀਕ ਹੈ। ਸਾਨੂੰ ਐਨ ਮੌਕੇ ਤੇ ਕਹਿੰਦੇ ਤੁਸੀਂ ਨਹੀਂ ਜਾ ਸਕਦੇ। ਅਸੀਂ ਸਵੇਰੇ ਤੁਰਨਾ ਹੋਵੇ ਤਾਂ अभी जो बात सुनी थी सच्चे सौदा साहब की या ननकाना साहब की, हाँ वही है। बिल्कुल बिल्कुल वही है। हाँ वही है जो आपने पढ़ी है। ਹੁਣ ਕੀ ਆਖਰੀ ਸਵਾਲ ਕਿ ਕਿਹੜੀਆਂ ਯਾਦਾਂ ਤੁਸੀਂ ਲੈ ਕੇ ਜਾਓਗੇ? ਹਾਂਜੀ ਦੇਖੋ ਗੁਰੂ ਸਾਹਿਬ ਦਾ ਪਿਆਰ ਤੇ ਬਖਸ਼ਿਸ਼ ਤਾਂ ਹੈ ਹੀ ਹੈ। ਹਾਂਜੀ ਤੇ ਦੂਸਰਾ ਇੱਥੋਂ ਦੇ ਲੋਕਾਂ ਦਾ ਵੀ ਜਿਹੜਾ ਪਿਆਰ ਮਿਲਿਆ ਉਹ ਵੀ ਅਸੀਂ ਬਹੁਤ ਉਹਨਾਂ ਦਾ ਧੰਨਵਾਦ ਕਰਦੇ ਹਾਂ। ਤੇ ਸਾਡਾ ਆਪਸ ਵਿੱਚ ਮਤਲਬ ਕੋਈ ਝਗੜਾ ਨਹੀਂ ਹੈਗੇ, ਅਸੀਂ ਭਰਾ ਹੈ ਤੇ ਰਾਜਨੀਤਿਕ ਕਾਰਨਾਂ ਕਰਕੇ ਵੰਡ ਦਿੱਤੇ। ਉਹਦਾ ਬਹੁਤ ਸਾਨੂੰ ਦੁੱਖ ਹੈ। ਦੋਨਾਂ ਤਰ੍ਹਾਂ ਦੇ ਬਹੁਤ ਸਾਰੇ ਜਿਹੜੇ ਬੇਕਸੂਰ ਮਾਰੇ ਗਏ ਆ ਤੇ ਅੱਜ ਤੱਕ ਵੀ ਰੋਕ ਸੁਣ ਕੇ। ਬਹੁਤ ਸ਼ੁਕਰੀਆ ਜੀ, ਧੰਨਵਾਦ।